अस्सलाम वालेकुम जी। ਤੁਸੀਂ ਦੇਖ ਰਹੇ हैं सरदार कमाल ऑफिशियल। ਅੱਜ ਘੇਰ ਲਿਆ ਮੈਂ ਭਾਜੀ, ਇਹ ਮੈਨੂੰ ਲੱਭਦੇ ਨਹੀਂ। ਅੱਜ ਕਿਤੇ ਇਹਨਾਂ ਦਾ ਪੈਰ ਤਿਲ ਗਿਆ 200 ਚ ਜਾ ਪਏ ਨੇ ਚੱਕਰ। ਭਾਜੀ ਕੀ ਹਾਲ ਚਾਲ? ਮੈਂ ਠੀਕ ਹੈ, ਤੁਸੀਂ ਸੁਣਾਓ। ਅੱਛਾ, ਦਿਨ ਬ ਦਿਨ ਲੋਕੀ ਬੁੱਢੇ ਹੁੰਦੇ, ਤੁਸੀਂ ਜਵਾਨ ਹੋਈ ਜਾਂਦੇ, ਰੰਗ ਵੀ ਚਿੱਟਾ ਹੋਈ ਜਾਂਦਾ, ਮਤਲਬ ਕੀ? ਇਹ ਮੈਂ ਸਮਝਦਾ ਕਿ ਤੁਹਾਡੀਆਂ ਦੁਆਵਾਂ ਦਾ ਨਤੀਜਾ ਹੈਗਾ। ਤੁਸੀਂ ਮੈਂ ਖੁਦਾ ਦੀ ਕਸਮ ਕਦੀ ਨਹੀਂ ਦੁਆ ਕੀਤੀ। ਅਸਲ ਗੱਲ ਦੱਸੋ ਕੀ ਹੈ? ਯਾਰ ਕਹਿੰਦੇ ਨੇ ਫਿੱਟ ਰਹਿਣਾ ਚਾਹੀਦਾ। ਮੈਂ ਕਿਹਾ ਚਲੋ ਫਿੱਟ ਰਹੋ। ਤੇ ਜਾਨੀ ਸਾਹਿਬ ਦੇ ਜੀ ਮੈਂ ਦੌਲਤ ਖਾਨੇ ਤੇ ਆਇਆ ਵਾਂ, ਯਾਨੀ ਕਿ ਇੱਥੇ ਹਾਜ਼ਰ ਹੋਇਆ। ਮੇਰੇ ਘਰ ਬੈਠੇ ਨੇ ਜੀ ਉਹ ਨਾ ਸੁਹੇਲ ਵੜੈਚ ਚ। ਹਾਂਜੀ, ਇੱਕ ਨੇ ਐਂਕਰ ਸਾਡੇ। ਜੀ ਜੀ, ਸੁਹੇਲ ਵੜੈਚ। ਮਾਨੂਲਾ ਸਾਹਿਬ ਦੇ ਘਰ ਗਏ ਤੇ ਮਾਨੂਲਾ ਸਾਹਿਬ ਬਾਹਰ ਜਾ ਕੇ ਨਾ ਇੰਜ ਆ ਰਹੇ ਤੇ ਕਹਿੰਦੇ ਓਏ ਕੀੜੀ ਘੜ ਬਣਾਇਆ ਜਾ ਕੇ। ਕਹਿੰਦੇ ਉਹ ਬਿਸਮਿਲ੍ਲਾ ਕੀੜੀ ਘਰ ਬਣਾਇਆ ਜਾ ਕੇ। ਓਏ ਹੋਏ ਹੋਏ ਭਾਜੀ, ਕੋ ਮਾਨੂਲਾ ਸਾਹਿਬ ਦੀ ਗੱਲ ਸੁਣਾਓ। ਮਾਨੂਲਾ ਸਾਹਿਬ ਦੀ ਕੋਈ ਇੱਕ ਗੱਲ ਹੈ ਯਾਰ, ਉਹਦੀਆਂ ਕਰੋੜਾਂ ਗੱਲਾਂ ਨੇ। ਅੱਲਾ ਉਹਨਾਂ ਨੂੰ ਜੰਨਤ ਜਗ੍ਹਾ ਦੇਵੇ। ਬੜੇ ਖੂਬਸੂਰਤ ਨਾਲ ਅਸੀਂ ਲੰਦਨ ਸਾਂ ਡਰਾਮਾ ਕਰਨ ਗਏ ਤੇ ਸਾਨੂੰ ਨਾ ਪ੍ਰੋਡਿਊਸਰ ਨੇ ਕੋਈ 8 ਵਾਰੀ ਕਹਿ ਦਿੱਤਾ ਕਿ ਸਵੇਰੇ ਜਲਦੀ ਉੱਠ ਪੈਣਾ, ਜਲਦੀ ਜਾਣਾ, ਜਲਦੀ ਜਾਣਾ। ਉਹ ਸਭ ਸੌਂ ਗਏ ਨੇ ਤੇ ਮੈਂ ਤੇ ਮਾਨੂਲਾ ਸਾਹਿਬ ਜਾਗ ਰਹੇ ਸੀ। ਮੈਂ ਕਿਹਾ ਖਾਨ ਸਾਹਿਬ ਸਾਨੂੰ ਇਹਨਾਂ ਨੇ 5-6 ਵਾਰੀ ਕਿਉਂ ਕਿਹਾ? ਇਹਨਾਂ ਨੂੰ ਸ਼ੱਕ ਕਿ ਅਸੀਂ ਜ਼ਿਆਦਾ ਸੌਂਦੇ ਹਾਂ। ਤੇ ਕਹਿੰਦੇ ਆਹੋ ਯਾਰ, ਮੈਨੂੰ ਵੀ ਇੰਝ ਲੱਗਿਆ ਕਿ ਜਿਵੇਂ ਇਹਨਾਂ ਨੇ ਸਾਡੇ 'ਤੇ ਸ਼ੱਕ ਕੀਤਾ ਵੀ ਅਸੀਂ ਜ਼ਿਆਦਾ ਸੌਂਦੇ। ਮੈਂ ਕਿਹਾ ਫਿਰ? ਕਹਿੰਦਾ ਫਿਰ ਕੀ ਟਾਈਮ ਹੋ ਗਿਆ? ਮੈਂ ਕਿਹਾ ਬਸ ਤਕਰੀਬਨ ਜਾਣ ਦਾ ਹੀ ਹੋ ਗਿਆ। ਸਭ ਲੋਕ ਸੁੱਤੇ ਸਨ, ਅਸੀਂ ਸਾਰਿਆਂ ਨੇ ਟੈਚੀ ਚੁੱਕੇ ਨੇ। ਮੈਂ ਤੇ ਮਾਨੂਲਾ ਸਾਹਿਬ ਨੇ ਤੇ ਰੋਡ 'ਤੇ ਰੱਖਦੇ ਨੇ। ਤੇ ਮਾਨ ਸਾਹਿਬ ਨੇ ਕੱਲੇ ਦਾ ਦਰਵਾਜ਼ਾ ਕੇ ਅਸੀਂ ਜਾਗ ਰਹੇ ਹਾਂ, ਤੁਹਾਡਾ ਸਮਾਨ ਰੋਡ 'ਤੇ ਪਿਆ, ਕੋਈ ਕਾਲਾ ਚੁੱਕ ਕੇ ਲੈ ਗਿਆ, ਅਸੀਂ ਜ਼ਿੰਮੇਦਾਰ ਨਹੀਂ। ਸਭ ਥੱਲੇ ਆ ਗਏ ਨੇ, ਨੱਸੇ ਨੇ। ਉਹਨਾਂ ਨੇ ਸ਼ੌਪਿੰਗ ਕੀਤੀ ਹੋਈ ਸੀ। ਕਹਿੰਦੇ ਤੁਸੀਂ ਕੀ ਕੀਤਾ? ਕਹਿੰਦੇ ਤੁਸੀਂ ਸਾਡੇ 'ਤੇ ਇਲਜ਼ਾਮ ਲਾਉਂਦੇ ਹੋ, ਅਸੀਂ ਜ਼ਿਆਦਾ ਸੌਂਦੇ ਹਾਂ। ਆਹੋ ਆ ਲਓ ਫੜੋ, ਉੱਠੋ ਤੁਸੀਂ ਵੀ, ਉੱਠੋ ਤੁਸੀਂ ਵੀ। ਵਾਹ ਵਾਹ। ਤੇ ਉੱਥੇ ਲੰਦਨ ਦੀ ਗੱਲ ਹੈ। ਨਾਲ ਇਹਨਾਂ ਦਾ ਬੇਟਾ ਅਮਾਨਤ ਵੀ ਨਾਲ ਸੀ। ਤੇ ਤਿਆਰ ਹੋ ਰਹੇ ਨੇ ਤੇ ਅਮਾਨਤ ਪੁੱਛ ਰਿਹਾ, ਅਬੂ ਕਿੱਥੇ ਜਾਣਾ ਹੈ? ਤੇ ਸਿਰ ਬਾਰੇ ਕਹਿੰਦੇ ਬਸ ਪੁੱਤਰ, ਅੱਜ ਮੈਂ ਆਖਿਆ ਤੇਰੀ ਮਾਂ ਨੂੰ ਮਿਲਾਣਾ ਹੈ, ਦੁਆ ਕਰ ਅੱਲਾ ਕਰੇ ਜਿਉਂਦੀ ਹੋਵੇ। ਤੇ ਉੱਥੇ ਕਿਸੇ ਬੁੱਢੀ ਮਾਈ ਨੇ ਵਿਆਹ ਕੀਤਾ ਸੀ, ਕਹਿੰਦੇ ਦੁਆ ਕਰ ਜਿਉਂਦੀ ਹੋਵੇ। ਸਹੀ। ਅੱਛਾ, ਵਿਆਹ ਮੇਰੇ 3-4 ਸੀ ਖਾਨ? ਨਹੀਂ, 3 ਸ਼ਾਦੀਆਂ ਤੇ ਪਰਫੈਕਸ਼ਨ, ਬਲਕਿ 4 ਤੇ ਉਹਨਾਂ ਦੀਆਂ ਆਏ ਸਨ। ਅਸੀਂ ਨਾ ਸ਼ੂਟ ਕਰ ਰਹੇ ਬਜ਼ਾਰੇ ਬੇਵਕੂਫ, ਤੇ ਬਾਹਰ ਭਾਜੀ ਧੁੰਦ ਪੈ ਰਹੀ ਹੈ ਤੇ ਡਾਇਰੈਕਟਰ उस्मान जुल्फकार साहब डायरेक्टर। हाँ जी। खान साहब आपने ना बाहर से आना है। हाँ। बाहर धुंद आ, हथ नहीं अंज नज़र आ रहा, ਤੇ ਅੰਦਰ ਸਕੂਨ ਆ। ਤੇ ਖਾਨ ਸਾਹਿਬ ਨੂੰ ਦੇਖ ਰਹੇ ਨੇ ਕਿ ਬਾਹਰ ਮੈਨੂੰ ਸਿਰਫ ਚਟਿਆਈ ਨਜ਼ਰ ਆ ਰਹੀ ਧੁੰਦ ਦੀ, ਤੇ ਉਧਰ ਨੂੰ ਪੈਰ ਪੁੱਟਣੇ ਨੇ ਤੇ ਪੈਰ ਪੁੱਟੇ ਨਹੀਂ ਜਾ ਰਹੇ, ਪੈਰ ਵਾਪਸ ਆ ਰਹੇ ਨੇ। ਮੈਂ ਇੱਥੋਂ ਆਇਆ ਜੀ, ਨਹੀਂ ਬਾਹਰੋਂ ਪੂਰਾ ਗਲੀ 'ਚ ਜਿੱਥੇ ਧੁੰਦ ਆ ਤੇ ਖਲੋਤੇ ਨੇ ਨਾ ਅੱਗੇ ਜਾ ਰਹੇ ਨੇ। ਡਾਇਰੈਕਟਰ ਵੀ ਹੁਣ ਮੰਨਣੀ ਵੀ ਆ। ਤੇ ਮੈਂ ਕਿਹਾ ਖਾਨ साहब बाहर देखो। मैं क्या असी वो डरा रहे हैं, मज़ा ले रहे हैं। खान साहब बाहर देखो, बाहर धुंध पै रही है। कहते हाँ ये तो पड़ती है मुझे और नीचा दिखाने के लिए। यार ओ भाई बहुत बड़ी दुनिया सी यार। क्या कह रहे भाई। इसे तरह जी, इसे तरह मानला साहब ਜਿਹੜੇ ਨੇ ਉਹ ਇੱਕੋ ਹੀ ਨੇ ਜੀ। ਕਿੰਨੇ ਸਾਲ ਦਾ ਤੁਹਾਡਾ ਤਲਕ ਸੀ? ਮੇਰੀ ਜਿਹੜੀ ਫਸਟ ਮੁਲਾਕਾਤ ਹੋਈ ਨਾ ਮਾਨਲਾ ਸਾਹਿਬ ਨੂੰ, ਪਹਿਲੀ ਜ਼ਿੰਦਗੀ ਦੀ, ਮੈਂ ਉਹ ਦੱਸਣਾ ਕਿਉਂਕਿ ਉਹਨਾਂ ਨੂੰ ਤਾਂ ਪੂਰੀ ਕਾਇਨਾਤ ਜਾਣਦੀ ਸੀ, ਮੈਨੂੰ ਪੂਰਾ ਪਾਕਿਸਤਾਨ ਜਾਣਦਾ ਸੀ। ਤੇ ਅਸੀਂ ਫੈਸਲਾਬਾਦ ਡਰਾਮਾ ਕਰਨੇ ਹੁੰਦੇ ਸਾਂ। ਉਹ ਰੀਗਲ ਸਾਨੂੰ ਇੱਕ ਡਰਾਮਾ ਹੋ ਰਿਹਾ ਸੀ, ਲੋਕਲ ਕਾਸਟ ਸਾਡੀ ਫੈਸਲਾਬਾਦੀ ਕਾਸਟ ਸੀ ਸਾਰੀ। ਉਹਦੇ ਚੱਲਾ ਜਿਵੇਂ ਉਸ ਨੈਤ ਲਾਹੌਰੀ ਸਾਹਿਬ ਜਿਹੜੇ ਨਾ ਉਹ ਵੀ ਸਨ। ਤੇ ਮੈਂ ਇੱਥੇ ਹਿੱਟ ਸਾਂ, ਰੀਗਲ ਸਨ ਮੈਂ ਪੂਰਾ ਜ਼ੋਰਾਂ 'ਚ ਸਾਂ। ਉਹ ਜਾਨੀ ਸਾਹਿਬ ਮੈਂ ਸਟੇਜ 'ਤੇ ਸਾਂ ਤੇ ਇੱਕ ਏਡੀ ਕੁ ਵੱਡੀ ਕਲੈਪ ਹੋਈ ਹੈ ਨਾ। ਤੇ ਮੈਂ ਕਿਹਾ ਮੈਂ ਤੇ ਅਸੀਂ ਕੋਈ ਗੱਲ ਨਹੀਂ ਕੀਤੀ ਕਿ ਕਿਸ ਗੱਲ ਦੀ ਕਲੈਪ, ਕਿਸ ਗੱਲ ਦੀ ਹੈ। ਤੇ ਮੈਂ ਇੰਜ ਪਿੱਛੇ ਮੁੜ ਕੇ ਵੇਖਿਆ ਤੇ ਅਮਾਨੁੱਲਾ ਸਾਹਿਬ ਸਟੇਜ 'ਤੇ ਖਲੋਤੇ। ਓਏ ਹੋ। ਉਦੋਂ ਉਸ ਤੋਂ ਪਹਿਲੇ ਤੁਸੀਂ ਉਹਨਾਂ ਨੂੰ ਲਾਈਵ ਨਹੀਂ ਸੀ ਦੇਖਿਆ? ਫਸਟ ਮੁਲਾਕਾਤ ਮੇਰੀ ਸਟੇਜ 'ਤੇ ਵੇ। ਉਦਾਂ ਤੁਸੀਂ ਸੁਣਿਆ ਸੀ? ਸੁਣਿਆ ਨਹੀਂ, ਮੈਂ ਤਾਂ ਉਹਨਾਂ ਨੂੰ ਵੇਖਿਆ ਨਾ, ਸਟੇਜ 'ਤੇ ਵੇਖਿਆ। ਨਹੀਂ ਮਤਲਬ ਲਾਈਵ ਨਹੀਂ ਸੀ ਮੁਲਾਕਾਤ? ਲਾਈਵ ਨਹੀਂ ਸੀ, ਕੋਈ ਮੁਲਾਕਾਤ ਨਹੀਂ ਸੀ। ਇਹ ਆਮਣਾ ਸਾਹਮਣਾ ਮੇਰਾ ਉੱਥੇ ਹੀ ਹੋਇਆ, ਸਟੇਜ 'ਤੇ ਉੱਥੇ ਹੀ। ਤੇ ਮੇਰੇ ਲਈ ਨਾ ਜੀ ਇੱਕ ਵਾਰੀ ਤੇ ਇੰਜ ਘੁੰਮੀ ਗੈਲਰੀ, ਫਿਰ ਇੰਜ ਘੁੰਮੀ। ਮੈਂ ਕਿਹਾ ਲੈਬ ਜਿਹੜੀ ਰੋਟੀ ਰਿਜ਼ਕ ਲੱਗੀ ਸੀ ਨਾ ਅੱਜ ਖਤਮ ਹੋ ਗਈ। ਮੈਂ ਕਿਹਾ ਮਾਨਲਾ ਸਾਹਿਬ ਆ ਗਏ ਨੇ। ਤੇ ਇਹਨੇ ਕਿੱਥੇ ਭਾਈ, ਮੈਂ ਤਾਂ ਵੇਖਿਆ ਉਹਨਾਂ ਨੇ ਵੱਡੇ ਵੱਡੇ ਮੈਦਾਨ ਯੁੱਧ ਕਿ 18 ਬੰਦੇ ਇੱਕ ਪਾਸੇ, ਮਾਨਲਾ ਸਾਹਿਬ ਇੱਕ ਪਾਸੇ, ਤੇ ਉਹਨਾਂ ਨੇ ਫਿਰ ਵੀ ਅੱਲਾ ਦੀ ਰਹਿਮਤ ਨਾਲ ਧੋ ਦਿੱਤਾ ਹੈ। ਠੀਕ ਹੈ ਜੀ। ਮੈਂ ਕਿਹਾ ਮੇਰਾ ਕੰਮ ਹੋ ਗਿਆ ਅੱਜ ਤੋਂ ਬਾਅਦ। ਮੈਂ ਕਿਹਾ ਮੈਂ ਕਾਸਟ ਵੀ ਨਹੀਂ ਹੋਣਾ, ਕੁਛ ਨਹੀਂ ਹੋਣਾ। ਇੱਕ ਲੰਮਾ ਅੱਲਾ ਦੀ ਕਸਮ ਬਿਲਕੁਲ ਮੈਨੂੰ ਨਾ ਹਨੇਰਾ ਹੋ ਗਿਆ। ਤੇ ਮੇਰੀ ਨਹੀਂ ਜ਼ਰੂਰਤ ਹੋਏਗੀ ਮੈਂ ਉਹਨਾਂ ਨੂੰ ਕੁਛ ਕਹਾਂ। ਮੈਂ ਤਾਇਆ ਅਨਾਇਤ ਲਾਹੌਰੀ ਸਾਹਿਬ ਨੂੰ ਕੋਈ ਜ਼ਰੂਰਤ ਕੀਤੀ ਤੇ ਤਾਇਆ ਜੀ ਨੇ ਮੈਨੂੰ ਇੱਥੋਂ ਧੋਣਾ ਫੜ ਲਿਆ। ਮੈਨੂੰ ਕਹਿੰਦੇ ਮੈਨੂੰ ਤਾਂ ਰੋਜ਼ ਕਰਨਾ, ਇਹਨੂੰ ਕਰ। ਤੇ ਮੈਨੂੰ ਧੱਕਾ ਦਿੱਤਾ ਤੇ ਉਹ ਕਲੈਪ ਹੋ ਗਈ ਜੀ ਹਾਲ 'ਚ। ਲੋਕਾਂ ਨੇ ਤਾੜੀਆਂ ਮਾਰਨੀ ਸ਼ੁਰੂ ਕਰ ਦਿੱਤੀ ਜਦੋਂ ਤੁਹਾਨੂੰ ਅੱਗੇ ਕੀਤਾ? ਮਤਲਬ ਇੱਕ ਫਜ਼ਾ ਜੀ ਬਣਾਤੀ, ਲੋਕਾਂ ਨੇ ਤਾੜੀ ਮਾਰ ਕੇ ਮੁਕਾਬਲਾ ਟਾਈਪ। ਮੈਂ ਫਿਰ ਵੀ ਮੇਰੇ 'ਚ ਮੰਨੀ ਹੋ ਰਹੀ। ਪਤਾ ਨਹੀਂ ਉਹਨਾਂ ਨੇ ਮੈਨੂੰ ਕੀ ਕਿਹਾ ਤੇ ਜਾਂ ਮੈਂ ਉਹਨਾਂ ਨੂੰ ਕੀ ਕਿਹਾ। ਉਸ ਤੋਂ ਬਾਅਦ ਮੈਨੂੰ ਵੀ ਨਹੀਂ ਸਮਝ ਆਈ।
ਜਿਵੇਂ ਡਰ ਕੇ ਨਹੀਂ ਬੰਦਾ ਕਰਦਾ, ਉਹ ਡਰ ਕੇ ਖੌਫ ਨਾਲ ਘਬਰਾ ਕੇ ਹੀ ਪੈ ਜਾਣਾ ਅਗਲੇ ਨੂੰ। ਘਬਰਾ ਕੇ ਕੁਛ ਹੋਇਆ ਤੇ ਅੱਲਾ ਉਹਨਾਂ ਨੂੰ ਜੰਨਤ 'ਚ ਕਰ ਦੇਵੇ, ਵੱਡੇ ਬੰਦੇ ਸਨ। ਤੇ ਉਹਨਾਂ ਨੇ ਮੇਰੇ ਬਾਜ਼ੂ ਫੜ ਕੇ ਇਹਨਾਂ ਦੇ ਖੜਾ ਕਰਤਾ। ਕਹਿੰਦੇ ਮੈਂ ਸੋਚਿਆ ਸੀ ਪਾਣੀ ਗਿੱਟਿਆਂ ਤੱਕ ਇਹ ਤੇ ਮੈਨੂੰ ਡੋਬਣ ਲੱਗਾ ਸੀ। ਹਾਂ ਲੋ ਜੀ ਉਹ ਐਂਟਰੀ ਮੁੱਕੀ ਤੇ ਮੈਂ ਬਾਹਰ ਆਇਆ ਤੇ ਮੈਂ ਬਾਹਰ ਇੱਕ ਫਟਾ ਵੈਸੇ ਉੱਤੇ ਡਿੱਗ ਹੀ ਪਿਆ। ਔਰ ਮੈਂ ਕਿਹਾ ਮਾਨ ਸਾਹਿਬ ਕਿਵੇਂ ਅੰਦਰ ਆਏ ਸਨ? ਤੇ ਉਹ ਸਨੋਬਰ ਬੇਗਮ ਸਨ, ਕੈਨੇਡਾ ਹੁੰਦੇ ਨੇ, ਸ਼ਰਜੀਲ ਅੰਜਮ ਸਾਹਿਬ ਦੀ ਬੀਵੀ। ਕਹਿੰਦੀ ਮੈਂ ਉਹਨਾਂ ਨੂੰ ਧੱਕਾ ਦਿੱਤਾ, ਡਰਾਮਾ ਵੇਖ ਮੈਂ ਪਿੱਛੋਂ ਧੱਕਾ ਦੇ ਦਿੱਤਾ ਉਹਨੂੰ। ਉਹ ਮੈਂ ਕਿਹਾ ਤੂੰ ਮੈਨੂੰ ਮਰਵਾਤਾ ਹੈ। ਲੇਕਿਨ ਉਹ ਬਾਹਰ ਆਏ, ਬਾਹਰ ਆ ਕੇ ਉਹਨਾਂ ਨੇ ਮੈਨੂੰ ਮਿਲੇ, ਮੇਰਾ ਮੱਥਾ ਚੁੰਮਿਆ ਕਿ ਯਾਰ ਵੈਰੀ ਗੁੱਡ, ਬਹੁਤ ਅੱਛੇ, ਜ਼ਿੰਦਾਬਾਦ। ਉਹ ਚਲੇ ਗਏ। ਮੈਨੂੰ ਇੰਜ ਮੁਬਾਰਕਾਂ, ਇੰਜ ਲੋਕੀ ਕਹਿਣਾ ਤੂੰ ਕੀ ਕਰਤਾ, ਤੂੰ ਕੀ ਕਰਤਾ। ਅਗਲਾ ਡਰਾਮਾ ਜੁਮੇਲ ਦਿਨ ਸ਼ੁਰੂ ਹੋਣਾ ਸੀ, ਉਹਨਾਂ ਨੇ ਮੈਨੂੰ ਰੱਖਿਆ ਹੀ ਨਹੀਂ ਸੀ। ਉਹ ਵੀ ਆ ਗਏ, ਉਹ ਮੈਨੂੰ ਕਹਿੰਦੇ ਜੀ ਪੈਸੇ ਵੀ ਜ਼ਿਆਦਾ ਲਓ, ਅਗਲਾ ਡਰਾਮਾ ਵੀ ਤੁਸੀਂ ਕਰਨਾ। ਕਾਸਟ ਹੋ ਗਿਆ ਅਗਲੇ ਡਰਾਮੇ 'ਚ ਮੈਂ ਫੌਰੀ। ਹੁਣ ਦੂਸਰਾ ਪਾਸਾ ਕੀ ਹੈ ਜੀ ਕਿ ਅਮਾਨੁੱਲਾ ਸਾਹਿਬ ਕਹਿੰਦੇ ਨੇ ਜੀ ਮੈਂ ਉੱਥੋਂ ਨਿਕਲਿਆ ਅਤੇ ਮੈਂ ਲਾਹੌਰ ਜਾ ਰਿਹਾ ਸੀ, ਉਹਨਾਂ ਦੇ ਨਾਲ परवेज़ खान साहब सन। तो परवेज़ खान साहब कहते मैंने कही यार ये तुमने क्या किया, अभी फैसलाबाद वापस नहीं आना, वो छोटा सा बच्चा था, ये क्या किया? कहते मैनू ने इन्ना कुछ जिच किया तो मैं निशाताबाद का कहते पुल चढ़ रहा सा। मैं कहा परवेज़ खान गड्डी पिछे मोड़ तो दुआ कर ड्रामा चलता हो तो मुंडा ना गया हो, सिर कराता मुंडा ना तो गया हो। कहते असीं गड्डी घुमाई तो आए तो ड्रामा चलन दिया सी। लो जी इंटरवल तो बाद ड्रामा चल रहा तो अमानुल्ला साहब फिर वड़ गए जी। ਤੇ ਤੁਸੀਂ ਅੱਗੇ ਖੜੇ? मैं नहीं जी कल ही, तारिक जवेसा भी आ गए ने, जवेद हसन साहब अगला ड्रामा शुरू होना सी, वो अगले ड्रामे की जी कास्ट बैठी हाल जिन्हों का ड्रामा शुरू होना वो भी बैठे सन। बई उस भाई ने की किया कि तारिक साहब आ गए, जवेद हसन साहब आ गए, नासर भट्ट साहब बैठे सन हाल च, उन्होंने पिछों खालिस अली मोटा साहब न, सुहेल बाज साहब न, सब न स्टेज पर लैंदा। मान साहब ने फट के आ जाओ बई, ठीक है जी। हुण मैं कोई गल करा, तारिक साहब नूं कहना तू चुप कर जा, तो वो तारिक साहब नूं कहणगे यार तेरे नाल मैं रोज़ करना ना, तुसीं पिछे जे इहनूं अगे करो, इस मुंडे नूं ਤੁਹਾਨੂੰ मैनूं इह फड़ा दिओ। अच्छा ਤੁਹਾਨੂੰ ਇਹ ਨਹੀਂ ਪਤਾ ਕਿ ਪਿੱਛੋਂ ਕਿਸ ਚੱਕਰ ਚ ਆਏ ਨੇ? नहीं नहीं अल्लाह की कसम मैनूं नहीं पता। मैं कहा यार शायद इत्थे ही सन या कि तू खाना खा के फिर वापस आ गए ने। बहरहाल किस्सा मुकसर के फिर किंग वही सन, बादशाह वही सन। फिर असीं जिन्ने जाने सन एक पासे खलोते सन, वो कल्ले एक पासे खलोते सन। लेकिन भाजी तारिक जवेद साहब भी बहुत ਵੱਡੀ ਦੁਨੀਆ। तारिक जवेद साहब ते जी उस्ताद टीचर। ਅੱਛਾ ਮੈਨੂੰ ਉਹਨਾਂ ਨੇ ਗੱਲ ਸੁਣਾਈ, ਕਹਿੰਦੇ ਮੈਂ ਨਾ ਨਵਾਂ ਜਦੋਂ ਫੈਸਲਾਬਾਦ ਗਿਆ ਨਾ ਤੇ ਤਾਰਿਕ ਜਵੇਦ ਰੋਜ਼ ਹੀ ਮੈਨੂੰ ਲੈ ਦੇ ਜਾਵੇ ਤੇ ਮੈਨੂੰ ਸਮਝ ਨਹੀਂ ਸੀ ਕਿ ਫੈਸਲਾਬਾਦ ਦਾ ਰਖਤ ਕੀ ਆ। ਹਾਂ ਮੈਂ ਸਮਝਦਾ ਸੀ ਕਿ ਇਹ ਇਕੱਲਾ ਹੀ ਬਹੁਤ ਟੈਲੈਂਟਡ ਆ, ਬਾਕੀ ਸ਼ਹਿਰ ਐਵੇਂ ਹੀ ਆ। ਮੈਂ ਕਹਿੰਦੇ ਰੋਜ਼ ਰਾਤ ਨੂੰ ਮੈਂ ਤੇ ਕੋਲ ਰਹਿਣਾ, ਸਵੇਰ ਨੂੰ ਕਹਿੰਦੇ ਨੇ ਫੇਰ ਮੈਨੂੰ ਫੜ ਲੈਣਾ। ਕਹਿੰਦੇ ਮੈਂ ਸਾਰੀ ਰਾਤ ਤਿਆਰੀ ਕਰ ਦੇਣੀ, ਇਹਨੂੰ ਸਵੇਰੇ ਕਿੱਦਾਂ ਲੈਣਾ ਮੈਂ। ਲੇਕਿਨ ਕਹਿੰਦੇ ਉਹ ਭਾਈ ਨਹੀਂ, ਕਹਿੰਦੇ ਇੱਕ ਦਿਨ ਮੈਂ ਸੋਚਿਆ ਮੈਂ ਰਾਤ ਨੂੰ ਇਹਦੇ ਕੋਲ ਨਹੀਂ ਰਹਿਣਾ, ਮੈਂ ਸਵੇਰੇ ਜਦੋਂ ਅੱਖ ਖੁੱਲ੍ਹਣੀ ਨਾ ਤਾਂ ਮੈਂ ਬਾਹਰ ਫਿਰ ਕੇ ਤਿਆਰੀ ਕਰਨੀ ਆਪਣੀ। ਕਹਿੰਦੇ ਮੈਂ ਨਾ ਹੁਣ 8-9 ਵਜੇ 10 ਵਜੇ ਮੈਂ ਨਾ ਰੇਲ ਬਾਜ਼ਾਰ ਦੇ ਬਾਹਰ ਫਿਰ ਰਿਹਾ, ਕਚਹਿਰੀਆਂ ਦੇ ਬਾਹਰ, ਉਦੋਂ ਕੱਪੜੀਆਂ ਦੀਆਂ ਦੁਕਾਨਾਂ ਹੁੰਦੀਆਂ ਸੀ ਐਸ ਰੋਡ 'ਤੇ ਸਾਰੇ 'ਤੇ। ਤੇ ਕਹਿੰਦੇ ਮੈਂ ਫਿਰ ਰਿਹਾ ਤੇ ਮੈਨੂੰ ਫੈਸਲਾਬਾਦ ਦਾ ਆਈਡੀਆ ਨਹੀਂ ਸੀ ਕਿ ਕਿੱਦਾਂ ਦਾ ਸ਼ਹਿਰ ਆ। ਤੇ ਕਹਿੰਦੇ ਮੈਨੂੰ ਇੱਕ ਆਵਾਜ਼ ਆਈ, ਮਾਨੂਲਾ। ਕਹਿੰਦੇ ਮੈਂ ਨਾ ਖਲੋ ਗਿਆ ਤੇ ਮੈਂ ਪਿੱਛੇ ਦੇਖਿਆ ਤੇ ਅਜੀਬ ਜਿਹਾ ਚਿੱਪਰ ਟੈਪ ਉਹਦਾ ਮੂੰਹ, ਕਹਿੰਦੇ ਤੇ ਉਹ ਭਾਈ ਤੇ ਸੜਿਆ ਜਿਹਾ। ਤੇ ਕਹਿੰਦੇ ਮੈਂ ਕਿਹਾ ਜੀ ਤੁਸੀਂ ਆਵਾਜ਼ ਮੈਂ ਹੈ ਮੈਂ ਕਾਹਤੋਂ ਮਾਰਨੀ, ਮਾਲਕ ਬੁਲਾ ਰਹੇ ਤੈਨੂੰ। ਉਹ ਮੁਲਾਜ਼ਮ ਸੀ ਤੇ ਉਹਨੇ ਕਿਹਾ ਜੀ, ਮੈਂ ਕਿਹਾ ਜੀ ਤੁਸੀਂ ਆਵਾਜ਼ ਮਾਰੀ, ਕਹਿੰਦੇ ਹੈ ਮੈਂ ਕਿ ਮਾਰਨੀ, ਉਹ ਮਾਲਕ ਬੁਲਾ ਰਹੇ। ਕਹਿੰਦੇ ਪਹਿਲਾ ਬੈਂਗ ਮੇਰੇ ਵੱਜਾ, ਕੋਈ ਇਹ ਕੌਣ ਆ ਕਰੈਕਟਰ, ਟੌਨ ਐਡਾ ਰਿਚ ਇਹਦਾ ਔਰ ਸਟਾਈਲ ਐਸਾ ਔਰ ਨੱਕ ਚੁੱਕ ਕੇ ਹੈ। ਤੇ ਕਹਿੰਦੇ ਮੈਂ ਦੇਖਿਆ ਤਾਂ ਕੱਪੜੇ ਦੀ ਦੁਕਾਨ ਤੇ ਅੱਗੇ ਪਾਣੀ ਖੜਾ ਹੈ। ਤੇ ਕਹਿੰਦੇ ਮੈਂ ਨਾ ਡਰਦਾ ਘਬਰਾਹਟ ਕੇ ਯਾਰ ਕੌਣ ਨੇ। ਤੇ ਕਹਿੰਦੇ ਮੈਂ ਨਹੀਂ ਪਾਣੀ ਨਹੀਂ ਖੜਾ, ਮਤਲਬ ਮੈਂ ਸੁੱਕੀ ਜ਼ਮੀਨ ਤੇ ਨਾ ਇੰਜ ਜਾ ਰਿਹਾ ਹੋਰ। ਤੇ ਕਹਿੰਦੇ ਆ ਜਾ, ਉਹ ਮਾਲਕ ਕੀ ਕਹਿ ਰਿਹਾ, ਨੰਗਾ ਪਾਣੀ ਖੜਾ ਇੱਥੇ ਆ ਜਾ। ਉਹ ਕਹਿੰਦੇ ਦੂਜਾ ਬੈਂਗ ਮੇਰੇ ਵੱਜਾ। ਫਿਰ ਕਹਿੰਦੇ ਮੈਨੂੰ ਪਹਿਲੀ ਆ ਦੇਣਾ ਫੋਨ। ਲੱਠੇ ਵਾਲੀ ਜਿਹੜੀ ਗੱਲ ਉਹਨਾਂ ਦੀ ਇੱਕ ਬੜੀ ਮਸ਼ਹੂਰ ਸੀ, ਕਹਿੰਦੇ ਉਸ ਦੁਕਾਨ ਤੇ ਮੈਨੂੰ ਉਹਨੇ ਕੀਤੀ ਸੀ ਕਿ ਮੈਂ ਕਹਿੰਦਾ ਥੋੜਾ ਜਿਹਾ ਆ ਗਿਆ, ਉਹਨੇ ਕਿਹਾ ਜੀ ਕੋਈ ਸੂਟ ਸ਼ੂਟ, ਕਹਿੰਦੇ ਮੈਂ ਕਿਹਾ ਬੋਸ ਕਿਹਾ ਜਿੱਦਾਂ ਦਾ ਤੇਰਾ ਮੂੰਹ ਆ ਤੂੰ ਕੋਈ ਲੱਠਾ ਕਾਟਨ ਪਾ ਤੂੰ ਬੋਸ ਕੀ ਮੰਗ। ਕਹਿੰਦੇ ਮੇਰੇ ਸਾਰਾ ਸਮਝ ਚ ਆ ਗਿਆ ਕਿ ਤਾਰਿਕ ਜਵੇਦ ਨਹੀਂ ਇਹ ਤੇ ਸ਼ਹਿਰ ਹੀ ਇਦਾਂ ਦਾ ਵਾ। ਉਹ ਪੁੱਛਿਆ ਮੈਂ ਕਿਹਾ ਜੀ ਜਦੋਂ ਤਾਰਿਕ ਜਵੇਦ ਦਾ ਜ਼ਿਕਰ ਹੋਣਾ ਨਾ ਮਾਮਲਾ ਸਾਹਿਬ ਸਾਹਮਣੇ, ਮੈਂ ਕਹਿੰਦਾ ਤਾਰਿਕ ਜਵੇਦ ਸਾਹਿਬ ਤੇ ਖੁਦਾ ਦੀ ਕਸਮ ਕੰਨਾਂ ਨੂੰ ਹੱਥ ਲਾਉਣਾ, ਮਾਜ਼ਅੱਲਾ ਮਾਜ਼ਅੱਲਾ। ਬਈ ਤਾਰਿਕ ਜਵੇਦ ਤੇ ਲਾਹੌਰ ਆਇਆ ਤੇ ਇੰਜ ਲੱਗਾ ਜਿਵੇਂ ਲਤਾ ਆਈ ਏ, ਲੋਕੀ ਇੰਜ ਵੇਖਣ ਆਏ ਨੇ ਤੇ ਮੈਨੂੰ ਚਾਹ ਲਾਉਣ ਵਾਲਾ ਤਾਰਿਕ ਜਵੇਦ ਹੀ। ਕਹਿੰਦੇ ਮੈਂ ਰਾਤ ਨੂੰ ਤੇਜ਼ ਪੱਤੀ ਵਾਲੀ ਚਾਹ ਪੀਣੀ ਕਿ ਮੈਨੂੰ ਪੈ ਕੇ ਮੇਰੇ ਹੈ ਇਹਦਾ ਕਰਕੇ ਤਾਰਿਕ ਸਾਹਿਬ ਜਵੇਦ ਭਾਜੀ। ਉਹ ਕਿਹੜਾ ਡਰਾਮਾ ਸੀ ਜਿਸ ਚੋਂ ਇਹਨਾਂ ਦਾ ਆਪਸ ਚ ਬਹੁਤ ਨਾਲ ਬੱਬੂ ਸਾਹਿਬ ਸਿਰਫ ਢੋਲਕ ਲੈ ਕੇ ਖੜੇ ਨੇ ਚੁੱਪ ਕਰਕੇ ਪੁਰਾਣਾ, ਤੇ ਇਹਨਾਂ ਨੇ ਤਾਰਿਕ ਸਾਹਿਬ ਨੇ ਨਾ ਉਹ ਜਿਹਦੇ ਚੋਂ ਕਿਹਾ ਕਿ ਇਹਨਾਂ ਦੇ ਘਰ ਸਾਲਣ ਪੱਕਾ, ਮੁਰਗਾ ਪੱਕਾ,
ਇਹਦੀਆਂ ਭੈਣਾਂ ਨੇ ਹੱਡੀਆਂ ਕੰਨਾਂ 'ਚ ਪਾਈਆਂ ਨੇ, ਇਹਦਾ ਇੱਕ ਭਰਾ ਪੱਟ ਦੀ ਬੋਟੀ ਪਾ ਕੇ ਪਾਗਲ ਹੋ ਗਿਆ ਤੇ ਬੱਲੇ 'ਚ ਕਹਿ ਰਿਹਾ ਐ ਮੈਂ ਖਾਧੀ ਸੀ, ਐ ਮੈਂ ਖਾਧੀ ਸੀ, ਐ ਮੈਂ ਖਾਧੀ, ਐ ਮੈਂ ਖਾ। ਓਏ ਕੀ ਤਾਰਦੇ ਸਾਹਿਬ। ਇਹਨਾਂ ਦੇ ਘਰ ਹੁਣ ਦਾਲ ਵੀ ਪੱਕਣੀ ਹੋਵੇ ਨਾ ਤੇ ਤੜਕਾ ਉਸੇ ਹਾਂਡੀ 'ਚ ਲੱਗਦਾ। ਤੇ ਇੱਕ ਭਰਾ ਦਾ ਕਹਿੰਦਾ 7 ਸਾਲ ਹੀ ਕਿਧਰ ਹੈ, ਮੁੱਕ ਗਿਆ ਯਾਰ। ਓ ਹੋ ਉਹ ਡਰਾਮਾ ਵੇਲੇ ਮਸਰੂਫ। ਆਹੋ ਤੋਬਾ ਤੋਬਾ ਤਾਰਕ ਜੀ ਸਾਹਿਬ ਕੀ ਬਾਤ ਹੈ ਜੀ। ਮੈਂ ਕਹਿੰਦਾ ਬੱਬੂ ਬਰਾਲ ਸਾਹਿਬ ਜਦੋਂ ਆਏ ਨੇ ਨਵੇਂ ਤੇ ਉਹਨਾਂ 'ਚ ਕੁਆਲਿਟੀ ਸੀ ਤਾਰਕ ਸਾਹਿਬ 'ਚ, ਖੁਦਾ ਦੀ ਕਸਮ ਹੈ ਉਹ ਬੰਦੇ ਨੂੰ ਨਾ ਇੰਝ ਮਸ਼ਹੂਰ ਕਰਾ ਦਿੰਦੇ ਸੀ ਕਿ ਕੋਈ ਮਿਲਣਾ ਹੋਇਆ ਬੱਬੂ ਨੂੰ ਜਾਣਨਾ, ਬੱਬੂ ਸੁਣੇ ਆ ਬੱਬੂ ਕੱਢ ਢੋਲਕੀ ਜ਼ਰਾ, ਤੇ ਬੱਬੂ ਸਾਹਮਣੇ ਉਹ ਢੋਲਕੀ ਕੱਢ ਲੈਣੀ, ਠੀਕ ਹੈ ਜੀ, ਤੇ ਕੋਈ ਨਾ ਕੋਈ ਸੁਣਾਣੀ ਚੀਜ਼ ਸੁਣਾਣੀ, ਠੀਕ। ਮੈਂ ਵੇਖਿਆ ਕਿ ਉਹਨਾਂ ਨੇ ਇੰਝ ਕਰਕੇ ਫਨਕਾਰ ਖੜਾ ਕੀਤਾ ਸਾਰੀ ਜ਼ਿੰਦਗੀ। ਇੱਕ ਦਿਨ ਇੱਕ ਡਰਾਮਾ ਇੱਥੇ ਸ਼ੁਰੂ ਹੋਣਾ ਸੀ ਤੇ ਮੈਂ ਵੀ ਘੁੱਟ ਰਿਹਾ ਸਾਂ ਉਹਨਾਂ ਨੂੰ, ਤੇ ਨਸੀਮ ਵਿੱਕੀ ਸਾਹਿਬ ਵੀ ਦਬਾ ਰਹੇ ਸਨ, ਤੇ ਕਹਿੰਦੇ ਜਿੰਨਾ ਮਰਜ਼ੀ ਘੁੱਟੋ, ਕੱਲ੍ਹ ਦੇ ਡਰਾਮੇ 'ਚ ਸਖਾਵਤ ਨਾਲ ਹਿੱਟ ਜਾਏਗਾ, ਤੇ ਹਿੱਟ ਵੀ ਇੰਝ ਦਾ ਹੋਏਗਾ, ਇਸ ਤੋਂ ਬਾਅਦ ਜ਼ਿੰਦਗੀ 'ਚ ਇੰਦਾ ਹਿੱਟ ਨਹੀਂ ਜੀ ਹੋਏਗਾ। ਉਹ ਤਾਰਕ ਜੀ ਸਾਹਿਬ ਤੇ ਇਹ ਗੱਲ ਨਾ ਮੰਨਣ 'ਚ ਨਹੀਂ ਚਾਹੁੰਦੀ ਕਿ ਕੋਈ ਰੇਸਲ ਨਹੀਂ ਹੋਈ ਯਾਰ। ਕਿਵੇਂ ਤਾਰਕ ਸਾਹਿਬ ਕਹਿ ਰਹੇ ਨੇ ਕਿ ਕੱਲ੍ਹ ਜੀ ਯਾਰ ਸਖਾਵਤ ਨਾਲ ਹਿੱਟ ਹੋਏਗਾ, ਤੁਸੀਂ ਦੋਵੇਂ ਨਹੀਂ ਹਿੱਟ ਹੋਵੋਗੇ। ਔਰ ਅੱਲਾ ਸ਼ਾਹਿਦ ਹੈ ਕਿ ਇੰਝ ਹੀ ਹੋਇਆ, ਔਰ ਇੰਝ ਦਾ ਡਰਾਮਾ ਮੁੜ ਕੇ ਮੇਰਾ ਖਿਆਲ ਹੈ ਕਿ ਸਖਾਵਤ ਨਾਜ਼ ਨੂੰ ਨਸੀਬ ਨਹੀਂ ਹੋਣਾ। ਫੈਸਲਾਬਾਦ ਮਸਤ ਕਲੰਦਰ ਦੇ ਨਾਂ ਤੋਂ ਡਰਾਮਾ ਸੀ ਰੀਗਲ ਸਿਨੇਮੇ 'ਚ, ਤੇ ਇੰਝ ਲੱਗਦਾ ਸੀ ਕਿ ਜਿਵੇਂ ਛੱਤ ਹੀ ਡਿੱਗ ਪਏਗੀ, ਇੰਝ ਦਾ ਤਾਰਫ ਹੁੰਦਾ ਸੀ ਸਖਾਵਤ ਨਾਜ਼ ਦਾ, ਔਰ ਇੰਝ ਦੁਨੀਆ ਖਲੋਕ ਨੂੰ ਪਿਆਰ ਕਰਦੀ ਸੀ। ਇਹ ਇੱਕ ਉਸਤਾਦ ਨੇ ਕਿਹਾ ਸੀ। ਵਾਹ ਵਾਹ, ਇਹ ਉਸਤਾਦ ਤਾਰਕ ਜੀ ਨਹੀਂ ਸਖਾਵਤ ਸਾਹਿਬ ਹੈ ਵੀ ਮਾਸ਼ਾਅੱਲਾ। ਨਹੀਂ ਸਖਾਵਤ ਸਾਹਿਬ ਬਾਮਰਾਦ ਬੰਦਾ ਹੈਗਾ, ਬੜਾ ਚੰਗਾ ਬੰਦਾ ਹੈ ਮਾਸ਼ਾਅੱਲਾ। ਅੱਛਾ ਤੁਸੀਂ ਮੇਰੀ ਤਾਰੀਫ ਜਿੰਨੀ ਮਰਜ਼ੀ ਕਰੀ ਜਾਓ, ਤੁਸੀਂ ਸਰਦਾਰ ਕਮਾਲ ਹੀ ਹੋ। ਅੱਲਾ ਤੁਹਾਨੂੰ ਸਲਾਮਤ ਰੱਖੇ। ਠੀਕ ਹੈ ਨਾ। ਇਹ ਰਫੀ ਸਾਹਿਬ ਦੀ ਤਸਵੀਰ ਲੱਗੀ ਆ। ਮੰਨਾ ਡੇ ਸਾਹਿਬ ਇਹਨਾਂ ਨਾਲੋਂ ਜ਼ਿਆਦਾ ਖਤਰਨਾਕ ਸਿੰਗਰ ਸੀ। ਕੀ ਬਾਤ। ਲੇਕਿਨ ਜਦੋਂ ਮੰਨਾ ਡੇ ਸਾਹਿਬ ਨੂੰ ਪੁੱਛਿਆ ਜੀ ਰਫੀ ਸਾਹਿਬ, ਉਹਨਾਂ ਨੇ ਕਿਹਾ ਯਾਰ ਮੈਂ ਕੁਛ ਵੀ नहीं। उन्होंने कहा मौसीकार नौशाद साहब ने मैंने एक दिन कहा यार मन्ना मैं जहाँ भी जाता हूँ लोग कहते हैं जी आपके दो सिंगर हैं मन्ना डे और मोहम्मद रफ़ी, दोनों में से बड़ा कौन है, तो मैं चुप कर जाता हूँ। तो मन्ना डे साहब कहते आप बिला झिझक कह दीजिए कि रफ़ी बड़ा सिंगर है, लेकिन ਇਹ ਗੱਲ ਕਰਨ ਤੋਂ ਬਾਅਦ ਮੇਰੀ ਨਜ਼ਰ 'ਚ ਮੰਨਾ ਡੇ ਹੋਰ ਵੱਡਾ ਹੋ ਗਿਆ। ਵੱਡਾ ਹੋ ਜਾਂਦਾ ਸੀ। ਤੇ ਇਹ ਗੱਲ ਹੈ ਕਿ ਤੁਸੀਂ ਤੁਹਾਨੂੰ ਜਿਹੜੀ ਤੁਸੀਂ ਸਰਦਾਰ ਕਮਾਲ ਹੀ ਹੋ। ਤੁਸੀਂ ਮੈਨੂੰ ਤਾਰੀਫ ਕਰੀ ਜਾਓ, ਉਹਨੂੰ ਕਰੀ ਜਾਓ, ਉਹਨੂੰ ਕਰੀ ਜਾਓ, ਤੁਸੀਂ ਸਰਦਾਰ ਕਮਾਲ ਹੀ ਹੋ ਔਰ ਉਹੀ ਰਹਿਣਾ ਸਲਾਮਤ ਰਹੋ। ਔਰ ਜਿਹੜੇ ਨਜ਼ਰ ਵਾਲੇ ਬੰਦੇ ਨੇ ਉਹਨਾਂ ਦੀ ਨਜ਼ਰ 'ਚ ਤੁਸੀਂ ਮੇਰੀ ਤਾਰੀਫ ਕਰਕੇ ਤੁਸੀਂ ਹੋਰ ਵੱਡੇ ਹੋਣਾ। ਸਮਝਣੇ ਚਾਹੀਦੇ। ਮੈਂ ਅਰਜ਼ ਕਰ ਰਿਹਾ ਗੱਲਾਂ ਨੇ ਤੁਹਾਨੂੰ ਜਿੰਨੀ ਇੱਜ਼ਤ ਦਿੱਤੀ, ਤੁਸੀਂ ਮਕਾਨ ਦਾ ਕਿਰਾਇਆ ਨਾ ਦਿਓ, ਘਰ ਖਰਚਾ ਨਾ ਦਿਓ, ਤੁਸੀਂ ਕਿਸੇ ਜਨਾਜ਼ੇ 'ਤੇ ਨਾ ਜਾਓ, ਲੇਕਿਨ ਤੁਸੀਂ ਮਿਲਣਸਾਰ ਹੋ, ਤੁਸੀਂ ਮਿਲਦੇ ਹੋ, ਭਾਵੇਂ 20 ਦਿਨ ਬਾਅਦ ਮਿਲਦੇ ਹੋ, ਮਿਲਦੇ ਜ਼ਰੂਰ ਹੋ। ਹਾਂਜੀ ਸਹੀ ਗੱਲ ਆ, ਮਿਲਦੇ ਆ। ਮੈਂ ਇਹ ਵੀ ਨਹੀਂ ਦੇਖਦਾ ਕਮੀਜ਼ ਪਾਉਣ ਲੱਗਿਆ ਵੀ ਕੁੜੀਆਂ ਵਾਲਾ ਰੰਗ ਆ ਜਾਂ ਬੰਦਿਆਂ ਵਾਲਾ, ਮੈਂ ਪਾ ਕੇ ਨਿਕਲ ਆਉਣਾ ਜੀ ਘਰੋਂ, ਭਾਵੇਂ ਲੋਕੀ ਦੂਰੋਂ ਮਤਲਬ ਮੁਸਰਾਖਾਂ ਹੀ ਸਮਝਦੇ ਹੋਣ, ਲਾਗੇ ਹੁਣ ਤਾਂ ਪਤਾ ਲੱਗੇ ਸਰਦਾਰ ਜਾਨੀ। ਜਿਹੜਾ ਤੁਸੀਂ ਜਿਹੜਾ ਮੁਸਰਾ ਖਾਂ ਕਿਹਾ ਇੱਕ ਤੁਸੀਂ ਕੀ ਸਮਝਦੇ ਹੋ ਕਿ ਪੂਰੀ ਦੁਨੀਆ ਤੋਂ ਸਮਝਿਆ ਜਾਏਗਾ? ਨਹੀਂ ਜੀ ਪਤਾ ਜੀ, ਮੈਂ ਬਹੁਤ ਭਾਜੀ ਯਕੀਨ ਕਰੋ ਕੋਈ ਛੁਪੀ ਨਹੀਂ ਜੀ। ਤੇ ਭਾਜੀ ਇਹ ਦੱਸੋ ਵੀ ਤੁਸੀਂ ਇਹ YouTube ਚੈਨਲ ਬਣਾਇਆ ਹੈ ਜੀ ਸਰ, ਇੱਥੇ ਤੁਸੀਂ ਟਾਈਮ ਕਿਉਂ ਨਹੀਂ ਦਿੰਦੇ ਪ੍ਰੋਪਰ ਕੋਈ ਡੇਲੀ ਦੀ 1-2 ਵੀਡੀਓਜ਼? ਜੀ ਮੈਂ ਅਰਜ਼ ਕਰ ਰਿਹਾ ਕਿ ਇਹਦੇ ਵਿੱਚ ਤੁਹਾਡਾ ਬੜਾ ਹਿੱਸਾ ਹੈ ਮੇਰੇ YouTube ਚੈਨਲ ਬਣਾਉਣ 'ਚ। ਮੇਰਾ ਆਪਣਾ ਚੈਨਲ ਆ, ਮੈਂ ਤਦੀ ਤੇ ਕਹਿ ਰਿਹਾ ਵੀ ਭਾਜੀ ਕੋਈ ਮੇਰੇ ਲਾਇਕ ਕੋਈ ਖਿਦਮਤ ਹੋਵੇ ਜਾਂ ਕੋਈ ਮਸਲਾ ਕੋਈ ਚੀਜ਼ ਤੁਹਾਡੇ ਕੋਲ, ਸੱਚੀ ਗੱਲ ਹੈ ਹਰ ਚੀਜ਼ ਤੁਹਾਡੇ ਕੋਲ ਆ, ਕੈਮਰੇ ਤੁਹਾਡੇ ਕੋਲ ਹਰ, ਔਰ ਤੁਹਾਡੇ ਕੋਲ ਐਸਾ ਸਮਾਨ ਆ ਜਿਹੜਾ ਸ਼ਾਇਦ ਮਤਲਬ ਹਰ ਚੀਜ਼ ਇਹਨਾਂ ਦੇ ਕੋਲ ਆ, ਕੈਮਰੇ ਹਰ ਐਵਰੀਥਿੰਗ, ਮਤਲਬ ਫਿਲਮਾਂ ਵਾਲਿਆਂ ਕੋਲ ਸਮਾਨ ਨਹੀਂ ਹੁੰਦੇ, ਉਹ ਮਾਈਕ ਨਹੀਂ ਹੁੰਦੇ ਜਿਹੜੇ ਇਹਨਾਂ ਦੇ ਕੋਲ ਨੇ। ਲੇਕਿਨ ਮਤਲਬ ਕੀ ਗੱਲ ਹੈ ਤੁਸੀਂ ਭਾਜੀ ਰੋਜ਼ ਦਾ ਇੱਕ ਸ਼ੋਅ ਕੰਮ, ਬਸ ਤੁਸੀਂ ਮੇਰੇ ਨਾਲ ਵਾਅਦਾ ਕਰੋ ਨਾ, ਤੁਸੀਂ ਮੈਨੂੰ ਮਹੀਨੇ 'ਚ ਇੱਕ ਵਾਰੀ ਮਿਲ ਲਿਆ ਕਰੋ ਕਿ ਮੈਂ ਚਾਰਜ ਹੋ ਜਾਇਆ ਕਰਾਂ, ਇਹ ਵਾਅਦਾ ਕਰੋ, ਕਿਉਂਕਿ ਮੈਂ ਚਾਰਜ ਹੋਵਾਂਗਾ ਤੇ ਕੰਮ ਕਰਾਂਗਾ ਨਾ। ਤੁਸੀਂ ਪਹਿਲੀ ਤਾਂ ਗੱਲ ਇਹ ਹੈ ਕਿ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ ਇਸ ਰੰਗ 'ਚ। ਮੈਂ ਜਾਣ ਲੱਗਾ ਕਮੀਜ਼ ਤੁਹਾਨੂੰ ਦੇ ਜਾਵਾਂਗਾ। ਹੋਰ ਦੱਸੋ ਭਾਜੀ? ਨਹੀਂ ਮੈਨੂੰ ਨਹੀਂ ਚਾਹੀਦੀ। ਇਸ ਰੰਗ ਤੇ ਭੈੜੀ ਲੱਗਣੀ ਨਹੀਂ ਭਾਜੀ, ਮੈਂ ਨਹੀਂ ਬੜਾ ਸੋਹਣਾ ਰੰਗ ਲੱਗ ਰਿਹਾ, ਬੜਾ ਪਿਆਰਾ। ਸਾਡੇ ਵਰਗੇ ਆਰਟਿਸਟ ਹੁੰਦੇ ਨੇ, ਇਹਨਾਂ ਨੂੰ ਕੋਈ ਨਾ ਕੋਈ ਕਿਊ ਚਾਹੀਦਾ ਹੁੰਦਾ, ਮਤਲਬ ਡਾਰਕ ਰੰਗ ਦੀ ਕਮੀਜ਼ ਪਾਏ ਤੇ ਉਹਨਾਂ ਨੇ ਕਿਹਾ ਲਓ ਵੀ ਮਿਹਨਤ ਕਰਨ ਦੀ ਲੋੜ ਨਹੀਂ, ਫੜ ਲਓ ਕਮੀਜ਼ ਤੇ ਉਹ ਹਿਸਾਬ ਆ। ਭਾਜੀ 12 ਲੀਟਰ ਤਵੱਜੋ ਦਿਓ, ਲੋਕਾਂ ਨਾਲ ਪਿਆਰ ਕਰਦੇ ਨੇ। ਨਹੀਂ ਤੁਹਾਡੀ ਮੁਹੱਬਤ ਹੈ। ਹਾਂ ਲਓ ਜੀ ਭਾਜੀ, ਇਨਸ਼ਾਅੱਲਾ ਮੈਂ ਭਾਜੀ ਮਹੀਨੇ 'ਚ ਇੱਕ ਵਾਰੀ, ਇਨਸ਼ਾਅੱਲਾ ਮੈਂ ਇੱਕ ਵਾਰੀ ਕੀ 2 ਵਾਰੀ ਮੈਂ ਲਾਹੌਰ ਜਾਣਾ ਹੁੰਦਾ, ਜਦੋਂ ਤੁਹਾਡਾ ਕਿਤੇ ਟਾਈਮ ਬਣੇ ਤੇ ਜਦੋਂ ਮੇਰਾ ਹੋਵੇ ਮੈਂ ਤੁਹਾਨੂੰ ਫੋਨ ਕਰ ਦਿਆ ਕਰਾਂਗਾ। ਆਪਾਂ ਕੋਈ ਭਾਜੀ ਪ੍ਰੋਗਰਾਮ ਨਹੀਂ ਕਰਿਆ ਕਰਨਾ, ਕੋਈ ਆਪਾਂ ਸਿਰਫ ਇੰਜ ਗੱਲਾਂ ਕਰਿਆ ਕਰਨੀਆਂ ਨੇ, ਕੋਈ ਨਾ ਕੋਈ ਆਪਣੀਆਂ ਜਿਹੜੀਆਂ ਬਿਲਕੁਲ ਜਿਹੜੀਆਂ ਸਾਡਾ ਆਪ ਬੀਤੀਆਂ। ਤੁਸੀਂ ਭਾਈਜਾਨ ਜਦੋਂ ਲਾਹੌਰ ਆਓ ਤੇ ਤੁਸੀਂ ਮਤਲਬ ਡਾਇਰੈਕਟ ਨਹੀਂ ਆਉਂਦੇ, ਆ ਜਾਓ
ਤੁਹਾਨੂੰ ਕਿੰਨੀ ਵਾਰੀ ਕਿਹਾ ਵੀ ਨਹੀਂ ਮੈਂ ਡਾਇਰੈਕਟ ਹੀ ਆਵਾਂਗਾ ਭਾਜੀ ਤੇ ਤੁਹਾਨੂੰ ਤਾਂ ਬਲਕਿ ਇੰਡੀਆ ਸਾਰਾ ਪੰਜਾਬ ਜਿੱਥੇ ਜਿੱਥੇ ਪੰਜਾਬੀ ਉਰਦੂ ਦੇਖੀ ਜਾਂਦੀ ਬੜੀ ਮੁਹੱਬਤ ਜੀ। ਮੈਂ ਕਹਿੰਦਾ ਜਾਨੀ ਸਾਹਿਬ ਤੁਹਾਡੇ ਬਾਰੇ ਚ ਉੱਥੋਂ ਇੰਦੇ ਆਂਦੀਆਂ ਰਿਮਾਰਕਸ ਆਉਂਦੇ ਨੇ ਔਰ ਇਤਨਾ ਤੁਹਾਨੂੰ ਪਿਆਰ ਕਰਦੇ ਨੇ ਯਾਰ, ਇਤਨਾ ਉਹ ਚਾਹੁੰਦੇ ਉੱਥੇ ਲੈ ਕੇ ਤੇ ਚੱਲੋ ਭਾਜੀ। ਯਾਰ ਤੁਹਾਨੂੰ ਉਡੀਕਣ ਦੇ ਨੇ, ਬਸ ਹੈ ਦੁਆ ਕਰੋ ਅੱਲਾ ਦੇ ਹਜ਼ੂਰ ਕਿ ਅੱਲਾ ਪਾਕ ਇਸ ਵਬਾ ਦਾ ਖਾਤਮਾ ਕਰੇ ਤੇ ਮੇਰੇ ਖਿਆਲ ਤੁਸੀਂ ਬਹੁਤ ਜਲਦ ਉਹਨਾਂ ਦੀਆਂ ਫਿਲਮਾਂ 'ਚ ਨਜ਼ਰ ਆਓਗੇ। ਅੱਲਾ ਖੈਰ ਕਰੇ। ਬਿਹਤਰੀਨ ਨਜ਼ਰ ਆਓਗੇ ਤੁਸੀਂ। ਓਕੇ ਹੋ ਗਿਆ। ਉਹ ਤੁਹਾਨੂੰ ਬੜੀ ਮੁਹੱਬਤ ਕਰਦੇ ਨੇ, ਬੜਾ ਚਾਹੁੰਦੇ ਨੇ ਤੁਹਾਨੂੰ। ਡਨ ਹੋ ਗਿਆ ਭਾਜੀ। ਹਾਂ ਬਸ ਕਰੋਨਾ ਮੁੱਕਣ ਵਾਲਾ ਹੀ ਆ, ਅੱਲਾ ਖੈਰ ਐਂਡ ਤੇ ਆ ਬਸ। ਭਾਜੀ ਜਦੋਂ ਤੁਸੀਂ ਡਰਾਮਾ ਕਰਦੇ ਹੋ ਨਾ, ਉਹ ਵੀ ਸਾਡੇ ਲਈ ਬੜੇ ਕਾਬਲੇ ਇੱਜ਼ਤ ਨੇ ਜਿਹੜੇ ਅੱਗੇ ਲੋਕ ਬੈਠੇ ਹੁੰਦੇ ਨੇ, ਬੇਸ਼ੱਕ ਲੇਕਿਨ ਉਹ 200 400 500 ਲੋਕ ਹੁੰਦੇ ਨੇ, ਲੇਕਿਨ ਇਹ ਕਰੋੜਾਂ ਲੋਕ ਨੇ। ਇਸੇ ਤਰ੍ਹਾਂ ਹੀ ਇਹਨਾਂ ਦਾ ਵੀ ਖਿਆਲ ਰੱਖੋ। ਉਹ ਤੁਸੀਂ ਡੇਲੀ ਜਾਂਦੇ ਹੋ ਨਾ ਉਹਨਾਂ ਨੂੰ ਖੁਸ਼ ਕਰਨ ਲਈ। ਜੀ 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 ਭਾਜੀ ਇਹ ਵੀ ਚਾਹੁੰਦੇ ਨੇ ਕਿ ਤੁਸੀਂ ਸਾਨੂੰ ਡੇਲੀ ਇਨਸ਼ਾਅੱਲਾ ਮੈਂ ਪ੍ਰੋਪਰ ਹੋ ਜਾਵਾਂਗਾ ਇਨਸ਼ਾਅੱਲਾ ਤਾਲਾ। ਤੁਸੀਂ ਸਰਦਾਰ ਸਾਹਿਬ ਨੂੰ ਉਹ 5 ਨਾ ਜ਼ਰਬ ਦੇ ਕੇ ਪਿਆਰ ਦੇਣਾ ਅੱਗੋਂ ਕਮੈਂਟਸ ਦੇ ਵਿੱਚ। ਔਰ ਮੈਂ ਤਾਂ ਅੱਗੇ ਵੀ ਗੱਲ ਕਰਦਾ ਹੁੰਦਾ ਕਿ ਆਰਟਿਸਟ ਐਜ਼ ਏ ਇਨਸਾਨ ਤੇ ਐਜ਼ ਏ ਆਰਟਿਸਟ ਦੋ ਅਲੱਗ ਗੱਲਾਂ ਨੇ। ਆਰਟਿਸਟ ਬਹੁਤ ਅੱਛਾ, ਐਜ਼ ਏ ਇਨਸਾਨ ਨਹੀਂ ਅੱਛਾ, ਐਜ਼ ਏ ਇਨਸਾਨ ਬਹੁਤ ਅੱਛਾ, ਆਰਟਿਸਟ ਨਹੀਂ ਅੱਛਾ। ਕਿਉਂਕਿ ਆਰਟਿਸਟ ਟੈਲੈਂਟ ਅੱਲਾ ਦੀ ਦੇਣ ਹੁੰਦੀ ਹੈ। ਬਹੁਤ ਘੱਟ ਲੋਕ ਹੁੰਦੇ ਨੇ ਜਿਨ੍ਹਾਂ 'ਚ ਇੱਕੋ ਜਿਸਮ 'ਚ ਦੋਵੇਂ ਚੀਜ਼ਾਂ ਪਾਈਆਂ ਜਾਂਦੀਆਂ ਨੇ, ਟੈਲੈਂਟ ਵੀ ਔਰ ਅੱਛਾ ਇਨਸਾਨ ਵੀ। ਔਰ ਸਰਦਾਰ ਸਾਹਿਬ ਉਹਨਾਂ 'ਚੋਂ ਇੱਕ ਨੇ। ਅੱਲਾਹ ਔਰ ਮੈਂ ਬੜੇ ਮੇਰੀ ਖੁਆਇਸ਼ ਹੁੰਦੀ ਹੈ, ਬਹੁਤ ਘੱਟ ਲੋਕ ਨੇ ਜਿਨ੍ਹਾਂ ਦੀ ਮੈਂ ਤਾਂ ਮਾਨ ਸਾਹਿਬ ਦੇ ਇੱਕ ਫਿਕਰਾ ਮੇਰੇ ਲਈ ਬੋਲਿਆ ਜਿਹੜਾ ਮੈਂ ਸਮਝਦਾ ਕਿ ਸਾਰੀ ਦੁਨੀਆ ਮੈਨੂੰ ਮਿਲ ਜਾਓ ਇੱਕ ਸਾਈਡ ਤੇ। ਮਾਨ ਸਾਹਿਬ ਦੀ ਇੱਕ ਗੱਲ ਮੈਨੂੰ ਕਹਿੰਦੇ ਸੀ, ਤੂੰ ਮੈਨੂੰ ਲੇਟ ਮਿਲ ਕੇ ਮੇਰਾ ਨੁਕਸਾਨ ਕੀਤਾ। ਹਾਏ ਹਾਏ, ਇਹ ਮਾਨ ਸਾਹਿਬ ਦਾ ਮੈਨੂੰ ਕਿਹਾ ਸੀ ਕਿ ਤੂੰ ਮੈਨੂੰ ਲੇਟ ਮਿਲ ਕੇ ਮੇਰਾ ਨੁਕਸਾਨ ਕੀਤਾ। ਹੁਣ ਇਹਦੇ ਪਿੱਛੇ ਪਤਾ ਨਹੀਂ ਕੀ ਵਜ੍ਹਾ ਸੀ ਕਿ ਉਹਨਾਂ ਨੇ ਕਿਉਂ ਇਹ ਗੱਲ ਕਹੀ, ਕੀ ਉਹਨਾਂ ਨੇ ਸੋਚਿਆ ਕਿ ਅਗਰ ਇਹ ਪਹਿਲੇ ਮਿਲਦਾ ਤੇ ਮੈਂ ਤੇ ਇਹ ਮੇਰੇ ਲਈ ਬੜੀ ਇਜਾਜ਼ ਦੀ ਗੱਲ ਆ। ਔਰ ਇਹ ਵੀ ਸਾਡੇ ਲਈ ਉਸ ਤਰ੍ਹਾਂ ਹੀ ਉਹ ਅਦਬ ਦੀ ਜਗ੍ਹਾ ਸਾਡੇ ਲਈ ਸਾਡੇ ਬਜ਼ੁਰਗ ਨੇ। ਤਰੱਕੀਆਂ ਦੇ ਤੇ ਤੁਸੀਂ ਇਹਨਾਂ ਨੂੰ ਪਿਆਰ ਦਿਓ ਬਹੁਤ ਜ਼ਿਆਦਾ। ਤੇ ਇਨਸ਼ਾਅੱਲਾ ਭਾਜੀ ਅੱਜ ਕੱਲ੍ਹ ਹਾਸਾ ਖੇਡਾ, ਤੁਸੀਂ ਹਾਸਾ ਖੇਡਾ ਮਜਬੂਰੀ ਬਣ ਗਈ, ਨਾ ਹੱਸੋਗੇ ਤੁਸੀਂ। ਉਹ ਕੀ ਨੂੰ ਪੰਜਾਬੀ 'ਚ ਹੁਣ ਮੈਂ ਕਹਿਣ ਲੱਗਾ ਸਾਂ। ਅੱਛਾ ਭਾਜੀ ਤੁਸੀਂ ਹਰ ਬੰਦੇ ਨੂੰ ਹਸਾ ਲੈਂਦੇ ਹੋ? ਹਾਂਜੀ। ਇੱਕ ਬੰਦਾ ਨਹੀਂ ਵੀ ਹੱਸਣਾ ਚਾਹ ਰਿਹਾ, ਉਹ ਨਹੀਂ ਹੱਸੂ, ਮੈਂ ਹੁਣ ਮਤਲਬ ਕੋਈ ਬਿਲਕੁਲ ਹੀ ਜਨਾਬ ਦੇ ਮਾਰੇ ਨਾ ਹੱਸਣ ਮੈਂ ਉਹਨਾਂ ਦਾ ਹੀ ਕਰ ਸਕਦਾ। ਮਤਲਬ ਜਨਾਬ ਤੁਹਾਡੇ ਮਾਰੇ ਜਿਹੜੇ ਜੀ ਜੀ। ਚਲੋ ਭਾਜੀ ਖੈਰ, ਫਿਰ ਅਗਲੇ ਪ੍ਰੋਗਰਾਮ ਜਦੋਂ ਮੈਂ ਅਗਲੀ ਵਾਰੀ ਨਾ ਤੁਹਾਡੇ ਲਈ ਪੂਰਾ ਕੋਈ ਇੰਤਜ਼ਾਮ ਕਰਕੇ ਲਿਆ ਕਰਾਂਗਾ। ਠੀਕ ਹੈ। ਤੁਸੀਂ ਮੇਰੇ ਕਾਬੂ ਨਹੀਂ ਨਾ ਆਉਂਦੇ ਜਿਹੜਾ, ਮੈਂ ਤਾਂ ਕੋਈ ਪ੍ਰੋਪਰ ਹੱਲ ਸੋਚ ਕੇ। ਬਿਸਮਿਲ੍ਲਾ, ਮੈਂ ਮੁੰਤਜ਼ਰ ਰਵਾਂਗਾ। ਬਹੁਤ ਸ਼ੁਕਰੀਆ, ਆਪਣਾ ਬਹੁਤ ਖਿਆਲ ਰੱਖੋ। ਥੈਂਕ ਯੂ, ਅੱਲਾ ਹਾਫਿਜ਼।